ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓ ਤੋਂ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 26 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਗਲੋਵਿਸ, ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575 ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਕਾਲ 4159090503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ, ਜਿੱਥੇ ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ, ਕਾਲ 9163969085। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਸ਼ਾਪ ਦੇ ਲਈ ਇਹਨਾਂ ਨੂੰ ਮਕੈਨਿਕ ਦੀ ਜ਼ਰੂਰਤ ਆ ਅਤੇ ਇਸ ਵੇਲੇ ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜਾ ਕੈਲੀਫੋਰਨੀਆ ਦੇ ਵਿੱਚ ਸ਼ਾਪ ਲਿਫਟਿੰਗ ਦਾ ਜਿਹੜਾ ਚੋਰੀ ਦਾ ਮਾਮਲਾ ਆ, ਇਹ ਇੱਕ ਬਹੁਤ ਵੱਡਾ ਹੌਟ ਇਸ਼ੂ ਬਣਿਆ ਹੋਇਆ, ਕਿਉਂਕਿ ਸੈਨ ਫਰਾਂਸਿਸਕੋ ਦੇ ਵਿੱਚ ਵਾਲਮਾਰਟ ਵਰਗੇ ਵੱਡੇ ਵੱਡੇ ਸਟੋਰਾਂ ਨੇ ਓਪਨਲੀ ਡਿਕਲੇਅਰ ਕਰਤਾ ਵੀ ਅਸੀਂ ਇਹ ਸਾਰੇ ਸਟੋਰ ਬੰਦ ਕਰਨ ਜਾ ਰਹੇ ਹਾਂ, ਕਿਉਂਕਿ ਲੋਕ ਆਉਂਦੇ ਆ ਆਪਣੇ ਵੱਡੇ ਵੱਡੇ ਜਿਹੜੇ ਗਾਰਬੇਜ ਦੇ ਬੈਗ ਆ ਭਰ ਕੇ ਤੁਰਦੇ ਬਣਦੇ ਹੈਗੇ ਆ। ਪਿਛਲੇ ਸਾਲ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇੱਕ ਲਾ ਬਣਾਇਆ ਸੀ ਸੰਨ 2018 ਦੇ ਵਿੱਚ, ਕੁਝ ਸਾਲ ਪਹਿਲਾਂ। ਉਹ ਜੁਲਾਈ 1 ਨੂੰ ਖਤਮ ਹੋ ਜਾਣਾ। ਜਿਹੜੇ ਪ੍ਰੋਸੀਕਿਊਟਰਸ ਆ ਉਹ ਚਾਹੁੰਦੇ ਆ ਵੀ ਜਿਹੜੇ ਲੋਕ ਚੋਰੀ ਕਰਦੇ ਹੈਗੇ ਆ, ਸਟੀਲਿੰਗ ਕਰਦੇ, ਉਹਨਾਂ ਨੂੰ ਘੱਟੋ ਘੱਟ ਮਿਸਡਮੀਨਰ ਜਾਂ ਫੈਲਨੀ ਦਾ ਚਾਰਜ ਕੀਤਾ ਜਾਵੇ। ਵੀ ਹੁਣ ਤਾਂ ਤੁਸੀਂ ਫੜਦੇ ਨਹੀਂ ਹੈ ਜੇ $900 ਤੱਕ ਦਾ ਸਮਾਨ ਲੈ ਜਾਂਦਾ ਹੈਗਾ। ਤੇ ਇਹਨੂੰ ਦੇਖਦੇ ਹੋਏ ਹੁਣ ਤੁਸੀਂ ਦੇਖੋ ਵੀ ਅੱਜ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੀ ਸੈਨੇਟਰ ਰਹਿ ਚੁੱਕੀ ਸੈਨੇਟਰ ਬਾਰਬਰਾ ਬੌਕਸਰ, 80 ਸਾਲਾਂ ਦੀ ਬਜ਼ੁਰਗ ਇਹ ਹੈਗੀ ਆ ਲੇਡੀ, ਓਕਲੈਂਡ ਨੇਬਰਹੁੱਡ ਦੇ ਵਿੱਚ ਜਾ ਰਹੀ ਸੀ ਤੇ ਉਸ ਨੂੰ ਧੱਕਾ ਮਾਰ ਕੇ ਜਿਹੜਾ ਸਿੱਟਿਆ ਗਿਆ ਤੇ ਉਹਦਾ ਜਿਹੜਾ ਫੋਨ ਆ ਉਹ ਖੋਹ ਕੇ ਭੱਜ ਗਏ ਜਿਹੜੇ ਸੀਗੇ ਲੋਕ। ਤੇ ਬਾਰਬਰਾ ਬੌਕਸਰ US ਹਾਊਸ ਰਿਪਰੈਜ਼ੈਂਟੇਟਿਵ 10 ਸਾਲ ਰਹੀ ਆ, 24 ਸਾਲ ਸਟੇਟ ਦੀ ਸੈਨੇਟਰ ਰਹੀ ਆ, 34 ਸਾਲ ਰਹੀ ਆ। ਸੋ 1982 ਤੋਂ ਉਹ ਪੋਲੀਟਿਕਸ 'ਚ ਇਨਵੋਲਵ ਆ। ਤੇ ਹੁਣ ਦੇਖੋ ਜੇ ਇੱਦਾਂ ਦੇ ਲੋਕਾਂ ਨਾਲ ਵੀ ਆਹ ਵਰਤਾਅ ਹੋ ਰਿਹਾ ਤੇ ਆਮ ਲੋਕ ਜਿਹੜੇ ਆ ਉਹਨਾਂ ਦਾ ਕੀ ਹਾਲ ਹੋਊਗਾ। ਜੀ ਬਿਲਕੁਲ। ਚਲੋ ਚੋਰ ਨੇ ਤਾਂ ਇਹ ਨਹੀਂ ਪਤਾ ਹੋਣਾ ਵੀ ਕਿਹੜਾ ਕੀ ਹੈ, ਉਹਨੇ ਤਾਂ ਇਹੀ ਕੰਮ ਜਿਹੜੇ ਉਹ ਕਰੀ ਜਾਣੇ ਆ। ਸਥਿਤੀ ਜਿਹੜੀ ਹੈ ਬਹੁਤੀ ਚੰਗੀ ਨਹੀਂ ਹੈਗੀ। ਸੈਨ ਫਰਾਂਸਿਸਕੋ ਦਾ ਸੈਲਾਨੀ ਸ਼ਹਿਰ ਇੱਕ ਟਾਈਮ ਦੇ ਉੱਤੇ ਇਸ ਸਾਰਿਆਂ ਦੇ ਲਈ ਜਿਹੜਾ ਜਾਣਿਆ ਜਾਣ ਵਾਲਾ, ਹੁਣ ਚੋਰੀ ਦੇ ਲਈ, ਕਾਰ ਬ੍ਰੇਕ-ਇਨਸ ਦੇ ਲਈ, ਇਹ ਸਾਰੀਆਂ ਚੀਜ਼ਾਂ ਦੇ ਲਈ ਹੁਣ ਮਸ਼ਹੂਰ ਨਹੀਂ। ਇਹਨਾਂ ਕਰਤੂਤਾਂ ਦੇ ਲਈ ਹੁਣ ਜ਼ਿਆਦਾ ਜਿਹੜਾ ਜਾਣਨ ਲੱਗ ਗਿਆ। ਲੋਕ ਹੁਣ ਉਸ ਤੋਂ ਜਿਹੜਾ ਪਾਸਾ ਵੱਟ ਰਹੇ ਨੇ ਵੀ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ। ਲੰਮੇ ਸਮੇਂ ਤੋਂ ਉੱਥੋਂ ਦੇ ਜਿਹੜੇ ਮੇਅਰਸ ਆ, ਜਿੰਨੇ ਵੀ ਲੀਡਰਸ ਆ, ਕਹਿੰਦੇ ਆ ਵੀ ਕੁਛ ਕਰਾਂਗੇ। ਪੈਦਲ ਚੱਲਣ ਵਾਲੇ ਅਫਸਰਾਂ ਦੀ ਗਸ਼ਤ ਵੀ ਵਧਾਉਂਦੇ ਆ, ਪਰ ਉਸ ਦੇ ਬਾਵਜੂਦ ਵੀ ਸਾਰਾ ਕੁਛ ਉੱਦਾਂ ਹੀ ਫਿਰ ਵੱਧਦਾ ਜਾ ਰਿਹਾ ਹੈਗਾ ਆ। ਸੋ ਉਮੀਦ ਇਹੀ ਕਰਦੇ ਹਾਂ ਵੀ ਹਾਲਾਤ ਸੁਧਰਨ, ਪਰ ਹਾਲ ਦੀ ਘੜੀ ਸੁਧਰਨ ਦੇ ਅਸਾਰ ਜਿਹੜੇ ਉਹ ਕਾਫੀ ਘੱਟ ਲੱਗ ਰਹੇ ਆ। ਹਰਜੋਤ ਸਿੰਘ, ਸਵੇਰੇ ਆਪਾਂ ਖਬਰ ਕੀਤੀ ਸੀ ਵੀ ਨਿਊਯਾਰਕ ਸਿਟੀ ਨੇ ਆਪਣੇ ਜਿੰਨੇ ਵੀ ਸਿਟੀ ਵਰਕਰਸ ਆ ਉਹਨਾਂ ਨੂੰ ਆਖਿਆ ਸੀਗਾ ਵੀ ਤੁਹਾਨੂੰ ਜਿਹੜਾ ਆ ਇਹ ਵੈਕਸੀਨ ਲਗਵਾਉਣੀ ਪੈਣੀ ਆ, ਜਾਂ ਫਿਰ ਜਿਹੜਾ ਨੈਗੇਟਿਵ ਟੈਸਟ ਹਰ ਹਫਤੇ ਜਿਹੜਾ ਉਹ ਦਿਖਾਉਣਾ ਪੈਣਾ ਆ। ਇਸੇ ਤਰਜ਼ ਦੇ ਉੱਤੇ ਕੈਲੀਫੋਰਨੀਆ ਨੇ ਵੀ ਆਪਣੇ ਜਿਹੜੇ ਸਟੇਟ ਇੰਪਲੋਈਜ਼ ਹੈਗੇ ਆ ਉਹਨਾਂ ਨੂੰ ਇਹ ਕਰ ਦਿੱਤਾ ਹੈਗਾ ਆ ਵੀ ਤੁਹਾਨੂੰ ਵੀ ਕੋਵਿਡ-19 ਵੈਕਸੀਨੇਸ਼ਨ ਆ ਉਸ ਦਾ ਪ੍ਰੂਫ ਸ਼ੋ ਕਰਨਾ ਪਊਗਾ, ਜਾਂ ਹਰ ਹਫਤੇ ਜਿਹੜਾ ਟੈਸਟ ਕਰਵਾਉਣ ਦੇ ਲਈ ਤੁਹਾਨੂੰ ਤਿਆਰ ਰਹਿਣਾ ਪਊਗਾ। ਸੋ ਅੱਜ ਇਹ ਜਿਹੜਾ ਮੈਜਰ ਆ ਕਹਿੰਦੇ ਆ ਉਸ ਨੂੰ
ਲਿਆਂਦਾ ਗਿਆ ਹੈਗਾ ਆ। ਇਹ ਜਿਹੜਾ ਰੂਲ ਆ ਅਗਲੇ ਮਹੀਨੇ ਜਿਹੜਾ ਆ ਉਹ ਹਰਕਤ ਦੇ ਵਿੱਚ ਇੱਕ ਹਿਸਾਬ ਦੇ ਨਾਲ ਆਵੇਗਾ। ਸੋ ਕਹਿੰਦੇ ਵੀ ਇੱਕ ਲੇਟੈਸਟ ਐਗਜ਼ਾਮਪਲ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਹੈਗਾ ਆ, ਜਿੱਥੇ ਕਾਫੀ ਜ਼ਿਆਦਾ ਕਹਿ ਲਓ ਵੀ ਜਿਹੜੀਆਂ ਪ੍ਰੋਗਰੈਸਿਵ ਸਿਟੀਜ਼ ਆ ਨੇਸ਼ਨ ਵਾਈਡ, ਉਹਨਾਂ ਦੀ ਤਰਜ਼ ਦੇ ਉੱਤੇ ਇਹਨਾਂ ਨੇ ਸਿਟੀ ਨੇ ਵੀ ਇਹ ਸਟੇਟ ਨੇ ਜਿਹੜਾ ਆਲਰੇਡੀ ਐਲਾਨ ਕਰ ਦਿੱਤਾ। ਲਾਸ ਐਂਜਲਸ ਕਾਊਂਟੀ ਜਿਹੜੀ ਕਿ ਕਹਿ ਲਓ ਵੀ ਮੁਲਕ ਦੀ ਹੀ ਸਭ ਤੋਂ ਜ਼ਿਆਦਾ ਵਸੋਂ ਵਾਲੀ ਜਿਹੜੀ ਕਾਊਂਟੀ ਹੈਗੀ ਆ, ਉਹਨਾਂ ਨੇ ਪਹਿਲਾਂ ਹੀ ਇਨਡੋਰ ਮਾਸਕ ਮੈਂਡੇਟ ਆ ਉਸ ਨੂੰ ਲਾਇਆ ਹੈਗਾ ਆ, ਇਰਰਿਸਪੈਕਟਿਵ ਤੁਹਾਡਾ ਵੈਕਸੀਨ ਤੁਹਾਡੇ ਲੱਗੀ ਆ ਜਾਂ ਨਹੀਂ ਲੱਗੀ ਹੈਗੀ। ਸੋ ਇਹ ਕਹਿੰਦੇ ਆ ਵੀ ਇਸ ਦੇ ਨਾਲ ਜਿਹੜੇ ਕੈਲੀਫੋਰਨੀਆ ਦਾ ਜਿਹੜਾ ਆਰਡਰ ਆ, ਇਹ ਲੋਕ ਇਸ ਤੋਂ ਕਈ ਜਿਹੜੇ ਉਹ ਨਾਖੁਸ਼ ਵੀ ਹੋਣਗੇ। ਰੀਕਾਲ ਇਲੈਕਸ਼ਨ ਜਿਹੜੀ ਆ ਗੈਵਨ ਨਿਊਸਮ ਦੀ, ਉਹ ਵੀ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕਈ ਤਾਂ ਉਸ ਦੀ ਲੀਡਰਸ਼ਿਪ ਦੀ ਸਲਾਹਨਾ ਕਰ ਰਹੇ ਆ, ਅਤੇ ਕਈ ਜਿਹੜੇ ਕਹਿ ਰਹੇ ਆ ਵੀ ਇਹ ਕੁਛ ਜ਼ਿਆਦਾ ਹੀ ਜਿਹੜਾ ਉਹ ਧੱਕਾ ਕਰ ਰਿਹਾ। ਪਰ ਜਿਸ ਹਿਸਾਬ ਦੇ ਨਾਲ ਡੈਲਟਾ ਵੇਰੀਐਂਟ ਹਰਜੋਤ ਸਿੰਘ ਜੀ ਵੱਧ ਰਿਹਾ ਹੈਗਾ ਆ, ਕਿਤੇ ਨਾ ਕਿਤੇ ਕੌੜਾ ਅੱਕ ਚੱਬਣਾ ਹੀ ਪੈਣਾ ਆ। ਸੋ ਬਹੁਤ ਸਾਰੇ ਜਿਹੜੇ ਮੈਡੀਕਲ ਫੀਲਡ ਦੇ ਲੋਕ ਆ, ਉਹ ਹਜੇ ਵੀ ਸੋਚ ਰਹੇ ਆ ਵੀ ਜਿਹੜਾ ਇਹ ਵੈਕਸੀਨ ਆ ਇਹ ਸਹੀ ਨਹੀਂ ਹੈਗਾ, ਵੀ ਇਹਨੂੰ ਪੂਰੀ ਤਰ੍ਹਾਂ ਜਿਹੜਾ ਆ ਟੈਸਟ ਨਹੀਂ ਕੀਤਾ ਗਿਆ, ਕਿਉਂਕਿ ਵੈਕਸੀਨ ਟੈਸਟ ਕਰਨ ਨੂੰ 10-10 15-15 ਸਾਲ ਲੱਗ ਜਾਂਦੇ। ਸੋ ਬਹੁਤ ਸਾਰੀਆਂ ਫੇਕ ਨਿਊਜ਼ ਵੀ ਬਹੁਤ ਘੁੰਮਦੀਆਂ ਵੀ ਜਿਹੜੇ ਬੱਚਿਆਂ ਦੇ ਲੱਗਦਾ ਉਹਨਾਂ ਨੂੰ ਦਿਲ ਦਾ ਰੋਗ ਹੋ ਸਕਦਾ। ਸੋ ਇੱਦਾਂ ਦੇ ਕਈ ਲੋਕ ਡਰਦੇ ਮਾਰੇ ਜਿਹੜੇ ਵੈਕਸੀਨ ਨਹੀਂ ਲਵਾ ਰਹੇ। ਪਰ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਨੇ ਵੀ ਕਿਹਾ ਵੀ ਸਾਰੇ ਸਟੇਟ ਦੇ EMPLOYEE ਤੇ ਸਾਰੇ ਹੈਲਥ ਕੇਅਰ ਵਰਕਰ, ਉਹਦੇ 'ਚ ਚਾਹੇ ਤੁਸੀਂ CNA ਆ, ਰਜਿਸਟਰਡ ਨਰਸ ਆ, ਡਾਕਟਰ ਆ, ਕੋਈ ਵੀ ਜਿਹੜਾ ਹੈਲਥ ਕੇਅਰ ਵਰਕਰ ਆ, ਹਰ ਇੱਕ ਨੂੰ ਵੈਕਸੀਨ ਲਵਾਉਣਾ ਪਊਗਾ। ਜੇ ਤੁਸੀਂ ਨਹੀਂ ਲਵਾਉਣੇ, ਜਿੱਥੇ ਵੀ ਕੰਮ ਕਰਦੇ ਹੈਗੇ ਆ, ਵੀਕ ਦੇ ਵਿੱਚ 2 ਵਾਰ ਤੁਹਾਡਾ ਜਿਹੜਾ ਕੋਵਿਡ ਦਾ ਟੈਸਟ ਹੋਊਗਾ, ਅਤੇ ਹਰ ਟਾਈਮ ਜਦੋਂ ਤੁਸੀਂ ਕੰਮ ਕਰਨਾ ਆ N95 ਮਾਸਕ ਪਾਉਣਾ ਪਊਗਾ। ਰੈਗੂਲਰ ਨਹੀਂ ਜਿਹੜੇ ਆਪਾਂ ਕਈ ਵਾਰ ਦੇਸੀ ਜਿਹਾ ਕੱਪੜੇ ਵਾਲਾ ਲਾ ਲੈਂਦੇ ਆ। ਸੋ N95 ਮਾਸਕ ਜਿਹੜਾ ਆ ਉਹ ਉਹਨਾਂ ਨੂੰ ਪਾਉਣਾ ਪਊਗਾ, ਕਿਉਂਕਿ ਜਿਹੜਾ ਹੁਣ ਨਵੇਂ ਕੇਸ ਆ ਰਹੇ ਅਨਵੈਕਸੀਨੇਟਡ ਲੋਕਾਂ ਨੂੰ ਪੋਜ਼ੀਟਿਵ ਜਿਹੜੇ ਕਰੋਨਾ ਦੇ, ਉਹ ਗਿਣਤੀ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ। ਸੈਨੇਟ ਦੇ ਅੱਜ ਰਾਸ਼ਟਰਪਤੀ ਬਾਈਡਨ ਦੇ ਏਅਰ ਫੋਰਸ ਚੀਫ ਦੇ ਜਿਹੜੇ ਸਕੱਤਰ ਦੇ ਲਈ ਉਹਨਾਂ ਦੀ ਜਿਹੜੀ ਚੋਇਸ ਸੀਗੀ ਫਰੈਂਕ ਕੈਂਡਲ, ਉਹਨਾਂ ਨੂੰ ਅੱਜ ਸਵੇਰੇ ਵੌਇਸ ਵੋਟ ਦੇ ਨਾਲ, ਆਵਾਜ਼ ਦੇ ਨਾਲ ਪਾਈ ਗਈ ਵੋਟ ਦੇ ਨਾਲ ਅਪਰੂਵਲ ਕਰ ਦਿੱਤਾ ਹੈਗਾ ਆ। ਪੈਂਟਾਗਨ ਦੇ ਵਿੱਚ ਇਹ ਟੌਪ ਵੈਪਨ ਬਾਇਰਸ ਦੇ ਲਈ ਜਿਹੜਾ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਲਈ ਇਹ ਕੰਮ ਕਰਦਾ ਰਿਹਾ ਆ। ਕਹਿੰਦੇ ਵੀ ਕਾਫੀ ਤੇਜ਼ੀ ਦੇ ਨਾਲ ਇਹਨਾਂ ਦੀ ਜਿਹੜੀ ਕਨਫਰਮੇਸ਼ਨ ਉਹ ਹੋਈ ਆ। ਮਈ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ। ਸੈਨੇਟ ਆਰਮਡ ਸਰਵਿਸਿਜ਼ ਕਮੇਟੀ ਦੇ ਵਿੱਚ ਵੀ ਇਹ ਜੂਨ ਦੇ ਵਿੱਚ ਵੌਇਸ ਵੋਟ ਦੇ ਨਾਲ ਉੱਥੋਂ ਉਹਨਾਂ ਨੂੰ ਅਪਰੂਵਲ ਮਿਲਿਆ ਸੀਗਾ, ਅਤੇ ਹੁਣ ਇੱਥੇ ਵੀ ਜਿਹੜਾ ਇਹਨਾਂ ਨੂੰ ਮਿਲ ਗਿਆ ਹੈਗਾ ਆ। ਸੈਨੇਟਰ ਐਲਿਜ਼ਾਬੈਥ ਵਾਰਨ ਜਿਹੜੀ ਮੈਸੇਚਿਊਸਟ ਤੋਂ ਆ, ਉਹਨਾਂ ਨੇ ਇਹਨਾਂ ਦੀ ਜਿਹੜੀ ਆ ਪੱਕੇ ਹੋਣ ਦੇ ਉੱਤੇ, ਪੁਸ਼ਟੀ ਕਰਨ ਦੇ ਉੱਤੇ ਰੋਕ ਜਿਹੜੀ ਉਹ ਲਾ ਕੇ ਰੱਖੀ ਸੀ, ਉਹਨੂੰ ਉਹਨਾਂ ਨੇ ਅੱਜ ਹਟਾ ਲਿਆ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਅਪਰੂਵਲ ਆ ਉਹ ਆਸਾਨੀ ਦੇ ਨਾਲ ਹੋ ਗਿਆ। ਜੀ, ਅਗਲੀ ਖਬਰ ਵੈਦਰ ਦੇ ਨਾਲ ਰਿਲੇਟਡ ਆ। ਕਹਿੰਦੇ ਪਈ ਮੀਂਹ ਤੇ ਲਾਈਟਨਿੰਗ ਜਿਹੜੀ ਆ ਉਹ ਬੇ ਏਰੀਏ ਦੇ ਵਿੱਚ ਆ ਸਕਦੀ ਆ। ਇਸ ਅੱਜ ਸ਼ਾਮ ਤੋਂ ਲੈ ਕੇ ਕੱਲ੍ਹ ਸਵੇਰ ਤੱਕ ਲਾਈਟਨਿੰਗ ਦੇ ਜਿਹੜੇ ਬਹੁਤ ਜ਼ਿਆਦਾ ਚਾਂਸ ਆ, ਕੱਲਾ ਬੇ ਏਰੀਏ ਦੇ ਵਿੱਚ ਨਹੀਂ, ਤੇ ਜਿਹੜਾ ਸਿਆਰਾ ਨਵਾਡਾ ਏਰੀਆ ਹੈਗਾ ਉੱਥੇ ਵੀ ਕਹਿੰਦੇ ਵੀ ਥੰਡਰ ਸਟੋਰਮ, ਲਾਈਟਨਿੰਗ ਬਹੁਤ ਜ਼ਿਆਦਾ ਆ ਸਕਦੀ ਆ। ਸੈਨ ਫਰਾਂਸਿਸਕੋ ਦੇ ਵਿੱਚ ਵੀ ਹੁਣ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਅੱਗਾਂ ਬਹੁਤ ਲੱਗੀਆਂ, ਅਤੇ ਜੇ ਲਾਈਟਨਿੰਗ ਬਿਜਲੀ ਇੰਨੀ ਜ਼ਿਆਦਾ ਕਹਿੰਦੇ ਪੈਂਦੀ ਆ, ਅਤੇ ਉਹਦੇ ਨਾਲ ਹੋਰ ਅੱਗਾਂ ਲੱਗਣ ਦੇ ਚਾਂਸ ਵਧਣਗੇ। ਜੀ, ਪਿਛਲੇ ਸਾਲ ਵੀ ਜਿਹੜੀਆਂ ਵੱਡੀਆਂ ਅੱਗਾਂ ਲੱਗੀਆਂ ਸੀਗੀਆਂ, ਉਸ ਦੇ ਵਿੱਚ ਮੁੱਖ ਕਾਰਨ ਦੇ ਵਿੱਚੋਂ ਅਸਮਾਨੀ ਜਿਹੜੀ ਬਿਜਲੀ ਆ ਉਹ ਡਿੱਗਣਾ ਸੀਗੀ। ਆਲਰੇਡੀ ਜਿਹੜੀ ਡਿਕਸੀ ਫਾਇਰ ਆ ਕੈਲੀਫੋਰਨੀਆ ਦੇ ਵਿੱਚ 2 ਲੱਖ ਏਕੜ ਦੇ ਵਿੱਚ ਆਲਮੋਸਟ ਜਿਹੜੀ ਇਹ ਫੈਲ ਚੁੱਕੀ ਹੋਈ ਆ। ਇਹ ਕਾਫੀ ਜ਼ਿਆਦਾ ਨੁਕਸਾਨਦੇਹ ਸਾਬਤ ਜਿਹੜੀ ਉਹ ਹੋ ਰਹੀ ਆ, ਅਤੇ ਇਸ ਵਾਰ PG&E ਦੀਆਂ ਤਾਰਾਂ ਦੇ ਉੱਤੇ ਰੁੱਖ ਡਿੱਗਣ ਦੇ ਕਰਕੇ ਕਹਿੰਦੇ ਆ ਵੀ ਇਹ ਅੱਗ ਸ਼ੁਰੂ ਹੋਈ ਸੀ। ਫਲੋਰੀਡਾ ਦੀ ਕੋਂਡੋ ਬਿਲਡਿੰਗ ਜਿਹੜੀ ਮਹੀਨਾ ਪਹਿਲਾਂ ਡਿੱਗੀ ਸੀਗੀ, ਉਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਉਹ 98 'ਤੇ ਜਿਹੜੀ ਉਹ ਪਹੁੰਚ ਗਈ ਆ। ਅਖੀਰਲੀ ਜਿਹੜੀ ਅਣਪਛਾਤੀ ਜਿਹੜੀ ਲਾਸ਼ ਸੀਗੀ, ਉਸ ਨੂੰ ਜਿਹੜੀ ਆ ਉਸ ਦੀ ਪਛਾਣ ਕਰ ਲਈ ਗਈ ਆ। 54 ਸਾਲਾਂ ਦੀ ਐਸਟੈਲ ਹਡੇਆ ਜਿਹੜੀ ਆ ਅਧਿਕਾਰੀਆਂ ਦੇ ਮੁਤਾਬਕ ਉਸ ਦੀ ਜਿਹੜੀ ਉਹ ਸ਼ਨਾਖਤ ਹੋਈ ਆ। ਸੋ ਇਸ ਬਿਲਡਿੰਗ ਕੋਲੈਪਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਹੁਣ ਕੁੱਲ 98 ਦੇ ਉੱਤੇ ਜਾ ਪਹੁੰਚੀ ਹੈਗੀ ਆ। ਇਹ ਅਮਰੀਕਾ ਦੇ ਇਤਿਹਾਸ ਦੇ ਵਿੱਚ, ਫਲੋਰੀਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਭਿਆਨਕ ਜਿਹੜੇ ਆ ਇਮਾਰਤੀ ਹਾਦਸਿਆਂ ਦੇ ਵਿੱਚੋਂ ਇੱਕ ਆ।
ਜੀ, ਜਿਸ ਤਰ੍ਹਾਂ ਆਪਾਂ ਫਾਇਰ ਦੀ ਗੱਲ ਪਹਿਲਾਂ ਕਰਦੇ ਸੀ, ਇਸ ਟਾਈਮ ਰਾਈਟ ਨਾਓ 85 ਦੇ ਕਰੀਬ ਜਿਹੜੀਆਂ ਐਕਟਿਵ ਵਾਈਲਡ ਫਾਇਰਸ ਆ, ਉਹ USA ਦੀਆਂ 13 ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਲੱਗੀਆਂ ਹੋਈਆਂ, ਤੇ ਮੋਸਟਲੀ ਉਹ ਸਾਰੀਆਂ ਵੈਸਟਰਨ ਸਟੇਟਸ ਹੈਗੀਆਂ ਆ। 15 ਲੱਖ ਏਕੜ ਜਿਹੜੇ ਆ ਉਹ ਸੜ ਕੇ ਸੁਆਹ ਹੋ ਗਏ ਹੈਗੇ ਆ। ਨੈਸ਼ਨਲ ਇੰਟਰਜੈਂਸੀ ਫਾਇਰ ਸੈਂਟਰ ਜਿਹੜਾ ਆ ਉਹ ਇਹ ਕਹਿ ਰਿਹਾ ਵੀ ਸਨ 2021 ਦਾ ਫਾਇਰ ਸੀਜ਼ਨ ਜਿਹੜਾ ਆ ਸਭ ਤੋਂ ਜਿਹੜਾ ਵਰਸਟ ਹੋਊਗਾ। ਕਹਿੰਦੇ ਪਈ ਪਿਛਲੇ ਸਾਲ 10.6 ਮਿਲੀਅਨ ਏਕੜ ਅੱਗ ਦੀ ਭੇਂਟ ਚੜ੍ਹੇ ਸੀ। ਸੋ ਰਾਈਟ ਨਾਓ ਆਲਰੇਡੀ 1.5 ਮਿਲੀਅਨ ਹੋ ਗਿਆ। ਕਹਿੰਦੇ ਵੀ ਉਹ ਰੈਕਡ ਵੀ ਜਿਹੜਾ ਆ ਇਹ ਬ੍ਰੇਕ ਹੋਊਗਾ। ਜੀ ਬਿਲਕੁਲ। ਉਧਰ ਜਨਵਰੀ 6 ਦੇ ਜਿਹੜੇ ਹਿੰਸਕ ਹਮਲੇ ਆ ਉਸ ਦੀ ਜਾਂਚ ਕਰਨ ਦੇ ਲਈ ਹਾਊਸ ਦੇ ਦੁਆਰਾ ਬਣਾਈ ਗਈ ਸਿਲੈਕਟ ਕਮੇਟੀ ਦੇ ਵਿੱਚ ਕੁੱਲ ਜਿਹੜੇ 9 ਮੈਂਬਰ ਆ ਉਹ ਬਣਾਏ ਗਏ ਆ, ਜਿਨ੍ਹਾਂ ਦੇ ਵਿੱਚੋਂ 7 ਡੈਮੋਕਰੇਟ ਅਤੇ ਜਿਹੜੇ 2 ਰਿਪਬਲਿਕਨ ਹੈਗੇ ਆ। ਇਹ 2 ਰਿਪਬਲਿਕਨ ਉਹੀ ਇਸ ਕਮੇਟੀ 'ਚ ਚੁਣੇ ਗਏ ਆ ਜਿਨ੍ਹਾਂ ਨੇ ਟਰੰਪ ਹੁਣਾਂ ਦੀ ਇੰਪੀਚਮੈਂਟ ਦੇ ਹੱਕ ਦੇ ਵਿੱਚ ਇਹ ਜਨਵਰੀ 6 ਦੀ ਇੰਸਰੈਕਸ਼ਨ ਤੋਂ ਬਾਅਦ ਦੇ ਵਿੱਚ ਵੋਟ ਪਾਈ ਸੀਗੀ। ਰਾਈਟ ਨਾਓ ਜਿਹੜੀ ਨੈਂਸੀ ਪਲੋਸੀ ਅਤੇ ਜਿਹੜੇ ਕੈਵਨ ਮਕਾਰਥੀ ਆ, ਇਹਨਾਂ ਦੋਨਾਂ ਦੇ ਸਿੰਘ ਜਿਹੜੇ ਆ ਪੂਰੀ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਫਸੇ ਹੋਏ ਆ। ਕੈਵਨ ਮਕਾਰਥੀ ਕਹਿ ਰਹੇ ਆ ਵੀ ਜੋ ਨੈਂਸੀ ਪਲੋਸੀ ਸਾਡੇ ਵੱਲੋਂ ਨਾਮਜ਼ਦ ਕੀਤੇ ਗਏ ਬੰਦਿਆਂ ਨੂੰ ਠੁਕਰਾ ਰਹੀ ਆ, ਉਹ ਅਨਪ੍ਰੈਸੀਡੈਂਟਡ ਆ, ਇੱਦਾਂ ਜਿਹੜਾ ਉਹ ਪਹਿਲਾਂ ਨਹੀਂ ਹੋਇਆ ਹੈਗਾ। ਸੋ ਹੁਣ ਇਹ ਆਪਣੇ ਜਿਹੜੇ ਹਰਜੋਤ ਸਿੰਘ ਜੀ ਆਪਣੀ ਜਾਂਚ ਇਹ ਸ਼ੁਰੂ ਕਰਨਗੇ। ਜਾਂਚ ਨੂੰ ਕਿੰਨੀ ਕੁ ਇਹ ਮੋਹਰ ਲਾਉਣਗੇ, ਕਿੰਨੀ ਕੁ ਨਹੀਂ ਲਾਉਣਗੇ, ਆਲਰੇਡੀ ਆਪਾਂ ਨੂੰ ਕਿਤੇ ਨਾ ਕਿਤੇ ਸੰਭਾਵੀ ਰੂਪ ਦੇ ਵਿੱਚ ਪਤਾ ਹੀ ਹੈਗਾ ਆ। ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਜਿਹੜੇ ਕਲੈਸ਼ ਆ, ਸਟੇਟਮੈਂਟਸ ਆ, ਇੱਦਾਂ ਦੀਆਂ ਆਪਾਂ ਨੂੰ ਇਸ ਦੇ ਬਾਬਤ ਸੁਣਨ ਨੂੰ ਮਿਲਣਗੀਆਂ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਜਿਹੜੀ ਗਨ ਵਾਇਲੈਂਸ ਨੂੰ ਰਿਲੇਟਡ ਆ। ਪਿਛਲੇ ਵੀਕਐਂਡ ਦੇ ਦੌਰਾਨ ਪੂਰੇ USA ਦੇ ਵਿੱਚ 950 ਦੇ ਕਰੀਬ ਸ਼ੂਟਿੰਗਸ ਹੋਈਆਂ, ਜਿਹਦੇ ਨਾਲ 455 ਲੋਕਾਂ ਦੀ ਮੌਤ ਹੋਈ ਆ ਸਿਰਫ 2 ਦਿਨਾਂ ਦੇ ਵਿੱਚ। ਤੇ ਟੈਕਸਸ ਤੋਂ ਇਹ ਖਬਰ ਆ ਰਹੀ ਆ ਵੀ ਟੈਕਸਸ ਦੇ ਵਿੱਚ ਇੱਕ ਗਨਮੈਨ ਨੇ ਪਾਰਟੀ ਚੱਲ ਰਹੀ ਸੀ, ਪਾਰਟੀ ਦੇ ਉੱਤੇ ਜਿਹੜੀ ਗੋਲੀਆਂ ਚਲਾਤੀਆਂ, ਇੱਕ ਜਣੇ ਦੀ ਮੌਤ ਹੋ ਗਈ। ਫਿਰ ਲੋਕਾਂ ਨੇ ਬਾਅਦ 'ਚ ਉਹਨੂੰ ਜਿਹੜਾ ਆ ਕਹਿੰਦੇ ਵੀ ਇੱਟਾਂ ਮਾਰ ਕੇ ਜਿਹੜਾ ਮਾਰ ਦਿੱਤਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਦੀ ਬਾਰ ਓਨਰ ਅਲਾਇੰਸ ਆ, ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਹ ਫੈਸਲਾ ਲਿਆ ਆ। ਇਹ ਗਰੁੱਪ ਤਕਰੀਬਨ 500 ਜਿਹੜੀਆਂ ਬਾਰਜ਼ ਆ ਸੈਨ ਫਰਾਂਸਿਸਕੋ ਦੇ ਵਿੱਚ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਆ। ਉਹਨਾਂ ਨੇ ਹੁਣ ਇਹ ਫੈਸਲਾ ਲਿਆ ਆ ਵੀ ਆਈਦਰ ਜੇ ਤੁਸੀਂ ਅੰਦਰ ਬੈਠ ਕੇ ਡਰਿੰਕ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਈਦਰ ਵੈਕਸੀਨ ਪ੍ਰੂਫ ਦਿਖਾਉਣਾ ਪਊਗਾ ਜਾਂ ਲੇਟੈਸਟ ਕੋਵਿਡ-19 ਟੈਸਟ ਜਿਹੜਾ ਰੀਸੈਂਟ ਆ ਉਸ ਨੂੰ ਜਿਹੜਾ ਉਹ ਦਿਖਾਉਣਾ ਪਊਗਾ। ਇਹ ਗਰੁੱਪ ਨੇ ਅੱਜ ਜਿਹੜੀ ਇਹ ਸਟੇਟਮੈਂਟ ਆ ਉਹ ਆਪਣੀ ਜਾਰੀ ਕਰ ਦਿੱਤੀ ਹੈਗੀ ਆ। ਇਹ ਜਿਹੜਾ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਉੱਦਾਂ ਜੇ ਦੇਖਿਆ ਜਾਵੇ ਕੈਲੀਫੋਰਨੀਆ ਦੇ ਜਿਹੜੇ ਜਨਤਕ ਸਿਹਤ ਵਿਭਾਗ ਉਹਨਾਂ ਦੇ ਆંકੜਿਆਂ ਦੇ ਮੁਤਾਬਕ 62% ਕੈਲੀਫੋਰਨੀਅਨਸ ਜਿਹੜੇ ਆ ਉਹ ਪੂਰੀ ਤਰ੍ਹਾਂ ਉਹਨਾਂ ਦਾ ਟੀਕਾਕਰਨ ਵੈਕਸੀਨੇਟ ਉਹ ਹੋ ਚੁੱਕੇ ਨੇ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਬਹੁਤ ਸਾਰੇ ਜਿਹੜੇ ਸ਼ਹਿਰਾਂ ਦੇ ਮੇਅਰ ਆ ਉਹ ਪ੍ਰੈਜ਼ੀਡੈਂਟ ਬਾਈਡਨ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਕਹਿ ਰਹੇ ਆ ਵੀ ਭਾਈ ਜਿਹੜਾ ਨਵਾਂ ਇਨਫਰਾਸਟ੍ਰਕਚਰ ਦਾ ਬਿੱਲ ਆਉਣਾ ਹੈਗਾ ਆ ਉਹਦੇ ਨਾਲ ਜਿਹੜਾ ਇਮੀਗ੍ਰੇਸ਼ਨ ਵਾਲਾ ਵੀ ਅਟੈਚ ਕਰੋ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਉਸ ਤੋਂ ਬਾਅਦ ਥੋੜ੍ਹੀ ਜਿਹੀ ਹੋਰ ਅਪਡੇਟ ਹੋਈ ਆ ਵੀ 28 ਸਟੇਟਾਂ ਦੇ 84 ਜਿਹੜੇ ਮੇਅਰ ਆ, ਜਿਨ੍ਹਾਂ ਦੇ ਵਿੱਚ ਵੱਡੇ ਸ਼ਹਿਰ ਵੀ ਹੈਗੇ, ਨਿਊਯਾਰਕ, ਲਾਸ ਐਂਜਲਸ, ਸ਼ਿਕਾਗੋ ਤੇ ਹੂਸਟਨ, ਇਹਨਾਂ ਦੇ ਜਿਹੜੇ ਮੇਅਰਸ ਆ। ਇਸ ਤੋਂ ਬਿਨਾਂ ਜਿਹੜੇ ਛੋਟੇ ਸ਼ਹਿਰ ਹੈਗੇ ਆ, ਬੋਇਜ਼ ਆਇਡਾਹੋ ਤੋਂ, ਗ੍ਰੈਂਡ ਰੈਪਰਸ ਮਿਸ਼ੀਗਨ ਤੋਂ, ਉਹਨਾਂ ਨੇ ਇੱਕ ਲੈਟਰ ਲਿਖਿਆ ਇਕੱਠੇ ਹੋ ਕੇ ਵੀ ਭਈ ਇਹ ਖਾਸ ਕਰਕੇ ਡਾਕਾ ਵਾਲਿਆਂ ਨੂੰ ਲੈ ਕੇ ਤੇ ਜਿਹੜੇ ਹੋਰ ਲੋਕ ਅਨਡਾਕੂਮੈਂਟਡ ਹੈਗੇ ਆ ਉਹਨਾਂ ਨੂੰ ਜਿਹੜਾ ਪਾਸ ਟੂ ਸਿਟੀਜ਼ਨਸ਼ਿਪ ਪੱਕੇ ਕਰਨ ਦਾ ਉਸ ਜਿਹੜਾ ਬਿੱਲ ਆ ਉਹਦੇ ਵਿੱਚ ਇਨਕਲੂਡ ਕੀਤਾ ਜਾਵੇ। ਜੀ, ਸੋ ਇਹ ਕਾਫੀ ਟਸਲ ਜਿਹੜੀ ਹੈ ਹਰਜੋਤ ਸਿੰਘ ਜੀ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਇਹ ਦੇਖਣ ਨੂੰ ਜਿਹੜੀ ਡੈਫੀਨੇਟਲੀ ਮਿਲੂਗੀ। ਉੱਧਰ ਫੈਡਰਲ ਤੌਰ ਦੇ ਉੱਤੇ ਇੱਕ ਪਹਿਲੀ ਸੰਸਥਾ ਜਿਹੜੀ ਬਣੀ ਆ ਜਿਨ੍ਹਾਂ ਨੇ ਵੈਕਸੀਨੇਸ਼ਨ ਮੈਂਡੇਟ ਜਿਹੜਾ ਆ ਉਹ ਐਲਾਨ ਦਿੱਤਾ ਆ, ਉਹ ਹੈਗੀ ਆ ਵੈਟਰਨ ਅਫੇਅਰਸ ਦੀ। ਪ੍ਰੈਜ਼ੀਡੈਂਟ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਨੇ ਅੱਜ ਪਹਿਲੀ ਵਾਰੀ ਇਹ ਰਿਕਵਾਇਰ ਕੀਤਾ ਹੈ ਵੀ ਇਹ ਜਿਹੜੇ ਸਰਟਨ ਫੈਡਰਲ ਆਫਿਸਰਸ ਆ ਜਿਹੜੇ ਕਿ ਵੈਟਰਨ ਅਫੇਅਰਸ ਦੇ ਵਿੱਚ VA ਦੇ ਨਾਲ ਸੰਬੰਧਿਤ ਕੰਮ ਕਰਦੇ ਆ, ਵੀ ਕੋਵਿਡ-19 ਦੇ ਡੈਲਟਾ ਵੇਰੀਐਂਟ ਦੇ ਵਿੱਚ ਆਏ ਸਰਜ ਦੇ ਕਰਕੇ ਇਹਨਾਂ ਨੂੰ ਜਿਹੜਾ ਆ ਪੱਕੇ ਤੌਰ ਦੇ ਉੱਤੇ ਇਹਨਾਂ ਨੂੰ ਮੈਂਡੇਟ ਹੋ ਗਿਆ ਵੀ ਤੁਹਾਨੂੰ ਵੈਕਸੀਨ ਜਿਹੜੀ ਆ ਉਹ ਲਗਵਾਉਣੀ ਹੀ ਪਊਗੀ। ਓਵਲ ਆਫਿਸ ਤੋਂ ਬੋਲਦੇ ਹੋਏ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਕਿਹਾ ਆ ਜਿਹੜੇ ਫਿਜ਼ੀਸ਼ੀਅਨ ਕਹਿੰਦੇ ਆ ਵੀ ਕੰਮ ਕਰ ਰਹੇ ਨੇ ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਆ,
ਉਹਨਾਂ ਨੂੰ ਰਿਕੁਆਇਰਮੈਂਟ ਜਿਹੜੀ ਉਹ ਇਹਨਾਂ ਨੇ ਕਰ ਦਿੱਤੀ ਹੈਗੀ ਆ ਵੀ ਤੁਹਾਨੂੰ ਵੈਕਸੀਨ ਜਿਹੜੀ ਉਹ ਲਗਵਾਉਣੀ ਹੀ ਪਵੇਗੀ। ਉੱਧਰ ਜਿਹੜੇ ਅੱਜ US ਦੇ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਇਰਾਕੀ ਪ੍ਰਾਈਮ ਮਿਨਿਸਟਰ ਮੁਸਤਫਾ ਅਲ ਖਦੀਮੀ ਉਹਨਾਂ ਦੇ ਨਾਲ ਵੀ ਜਿਹੜੇ ਉਹ ਮਿਲੇ ਸੀਗੇ ਅਤੇ ਉਹਨਾਂ ਨੇ ਅੱਜ ਇਹ ਕਿਹਾ ਵੀ ਅਸੀਂ ਇਰਾਕ ਦੇ ਵਿੱਚ ਆਪਣਾ ਕੌਮਬੈਟ ਮਿਸ਼ਨ ਜਿਹੜਾ ਆ ਉਸ ਨੂੰ ਹੁਣ ਖ਼ਤਮ ਕਰਨ ਜਾ ਰਹੇ ਆ। US ਆਪਣੀ ਫੋਰਨ ਪਾਲਿਸੀ ਦੇ ਵਿੱਚ ਕਾਫੀ ਵੱਡਾ ਜਿਹੜਾ ਚੇਂਜ ਲਿਆ ਰਿਹਾ ਆ। ਪਿਛਲੇ ਕਈ ਸਾਲਾਂ ਤੋਂ ਆਪਾਂ ਬਹੁਤ ਸਾਰੇ ਰਾਸ਼ਟਰਪਤੀਆਂ ਤੋਂ ਸੁਣਦੇ ਰਹੇ ਵੀ ਅਸੀਂ ਅਮਰੀਕੀ ਫੌਜੀ ਉਹਨਾਂ ਨੂੰ ਵਾਪਸ ਲਿਆ ਰਹੇ ਹਾਂ। ਅਫਗਾਨਿਸਤਾਨ ਤੋਂ ਵਿੱਚ ਫਾਈਨਲੀ ਜਿਹੜੇ ਉਹ ਵਾਪਸ ਆਏ ਆ ਅਤੇ ਹੁਣ ਇਰਾਕ 'ਚੋਂ ਵੀ ਇੱਦਾਂ ਲੱਗ ਰਿਹਾ ਆ ਵੀ ਅਮਰੀਕਨ ਫੌਜ ਦੀ ਜਿਹੜੀ ਪ੍ਰੈਜ਼ੈਂਸ ਆ ਉਹ ਉੱਥੋਂ ਕਾਫੀ ਜ਼ਿਆਦਾ ਘਟਣ ਵਾਲੀ ਹੈਗੀ ਆ। ਅਤੇ ਉਹਨਾਂ ਨੇ ਕਿਹਾ ਵੀ ਸਾਡਾ ਇਰਾਕ ਦੇ ਵਿੱਚ ਰੋਲ ਹੁਣ ਇਹੀ ਰਹੂਗਾ, ਉੱਥੋਂ ਦੇ ਜਿਹੜੇ ਮੇਨ ਹੈਗੇ ਆ ਉਹ ਫੌਜੀ ਉਹਨਾਂ ਨੂੰ ਟ੍ਰੇਨ ਕਰਨ ਦੇ ਲਈ, ਉਹਨਾਂ ਨੂੰ ਮਦਦ ਕਰਨ ਦੇ ਲਈ ਅਤੇ ਆਈਸਿਸ ਦੇ ਨਾਲ ਜਿਹੜਾ ਉਹ ਡੀਲ ਕਰਨ ਦੇ ਲਈ। ਪਰ ਕੌਮਬੈਟ ਮਿਸ਼ਨ ਬਾਈ ਦੀ ਐਂਡ ਆਫ ਦਿਸ ਈਅਰ ਕਹਿੰਦੇ ਆ ਵੀ ਉਹ ਹੁਣ ਅਸੀਂ ਖ਼ਤਮ ਕਰਨ ਜਾ ਰਹੇ ਹਾਂ। ਸੋ ਉਹਨਾਂ ਦਾ ਕਹਿਣ ਦਾ ਮਤਲਬ ਆ ਵੀ ਅਮਰੀਕਨ ਫੋਰਸਿਸ, ਅਮਰੀਕਨ ਜਾਨਾਂ ਆ ਉਹਨਾਂ ਨੂੰ ਇਨ ਹਾਰਮਸ ਵੇ ਖਤਰੇ ਤੋਂ ਜਿਹੜਾ ਉਹ ਬਾਹਰ ਕਰਨ ਦੀ ਇਹ ਕੋਸ਼ਿਸ਼ ਹੈਗੀ ਆ। ਅਗਲੀ ਖਬਰ US ਤੇ ਚਾਈਨਾ ਦਾ ਜਿਹੜਾ ਟ੍ਰੇਡ ਮੀਟਿੰਗ ਸੀਗੀ, ਅੱਜ ਹਾਈ ਲੈਵਲ ਮੀਟਿੰਗ ਹੋਈ, ਪਰ ਉਹਦੇ ਵਿੱਚ ਦੋਨੋਂ ਹੀ ਜਿਹੜੇ ਮੁਲਕਾਂ ਦੇ ਰਿਪਰੈਜ਼ੈਂਟੇਟਿਵ ਸੀ ਕਹਿੰਦੇ ਵੀ ਕਾਫੀ ਗਰਮਾ ਗਰਮੀ ਦੇ ਵਿੱਚ ਰਹੇ। US ਦਾ ਜਿਹੜਾ ਡੈਲੀਗੇਸ਼ਨ ਸੀ ਉਹ ਡਿਪਟੀ ਸੈਕਟਰੀ ਸਟੇਟ ਵੈਂਡੀ ਸ਼ਰਮਨ ਵੱਲੋਂ ਸੀ ਅਤੇ ਚਾਈਨਾ ਦਾ ਜਿਹੜੇ ਸੀ ਫੋਰਨ ਮਿਨਿਸਟਰ ਵੈਂਗ ਜੀ ਉਹਨਾਂ ਵੱਲੋਂ ਸੀ। ਅਤੇ ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿਹੜੀ ਸਾਡੀ ਮੀਟਿੰਗ ਸੀ ਬਿਲਕੁਲ ਇਹ ਫਰੈਂਕ ਅਤੇ ਓਪਨ ਸੀ ਅਤੇ ਇਹਦੇ 'ਚ ਕਾਫੀ ਬਹਿਸ ਵਸਾਈ ਵੀ ਹੋਈ, ਖਾਸ ਕਰਕੇ ਜਿਹੜੀ ਹੈਕਿੰਗ ਨੂੰ ਲੈ ਕੇ ਹੈਗੀ ਆ, ਸਾਈਬਰ ਕ੍ਰਾਈਮ ਨੂੰ ਲੈ ਕੇ ਆ। ਸੋ ਉੱਧਰ ਚਾਈਨਾ ਵਾਲੇ ਕਹਿੰਦੇ ਆ ਵੀ ਤੁਸੀਂ ਸਾਡੇ ਵਿੱਚ ਇੰਟਰਫੀਅਰ ਕਰ ਰਹੇ ਆ। ਸੋ ਦੋਨਾਂ ਹੀ ਕੋਈ ਕਿਸੇ ਸਿੱਟੇ 'ਤੇ ਨਹੀਂ ਪਹੁੰਚੇ, ਪਰ ਉਹਨਾਂ ਨੇ ਇਹ ਕਿਹਾ ਆ ਵੀ ਆਉਣ ਵਾਲੇ ਸਮੇਂ 'ਚ ਸਾਡੀਆਂ ਮੀਟਿੰਗਸ ਜਿਹੜੀਆਂ ਆ ਉਹ ਇਸ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਮਿਸ਼ੀਗਨ ਦੇ ਲਾਅ ਮੇਕਰਸ ਦੇ ਇੱਕ ਗਰੁੱਪ ਆ, ਉਹਨਾਂ ਨੇ ਜਿਹੜਾ ਕਰੋਨਾ ਵਾਇਰਸ ਦਾ ਰਿਲੀਫ ਫੰਡ ਜਿਹੜਾ ਲੋਕਾਂ ਦੀ ਜਾਂ ਬਿਜ਼ਨਸਿਸ ਆ ਉਹਨਾਂ ਦੀ ਮਦਦ ਦੇ ਲਈ ਰੱਖਿਆ ਗਿਆ ਸੀ, ਉਸ ਦੇ ਵਿੱਚੋਂ $65,000 ਬੋਨਸ ਦੇ ਵਿੱਚ ਹੀ ਜਿਹੜੇ ਉਹਨਾਂ ਨੇ ਵਰਤ ਦਿੱਤੇ ਹੈਗੇ ਆ। ਸ਼ਾਹੀਵਾਜ਼ੀ ਕਾਊਂਟੀ ਬੋਰਡ ਆਫ ਕਮਿਸ਼ਨਰਸ ਆ, ਉਹਨਾਂ ਨੇ ਹੈਜ਼ਰਡ ਪੇ ਦੇ ਨਾਂ ਦੇ ਉੱਤੇ ਜਿਹੜੇ ਇਲੈਕਟਿਡ ਅਫੀਸ਼ੀਅਲ ਅਤੇ ਕਾਊਂਟੀ ਅਫੀਸ਼ੀਅਲ ਆ ਉਹਨਾਂ ਨੂੰ ਜਿਹੜਾ ਬੋਨਸਿਸ ਦੇ ਵਿੱਚ ਜਿਹੜਾ ਉਹ ਦਿੱਤਾ ਹੈਗਾ ਆ। ਫੈਡਰਲ ਇਹ ਕਰੋਨਾ ਵਾਇਰਸ ਰਿਲੀਫ ਫੰਡ ਸੀਗਾ। ਹਰਜੋਤ ਸਿੰਘ ਜੀ, ਯਾਦ ਹੋਣਾ ਆ ਵੀ ਹੀਰੋਜ਼ ਜਿਹੜੀ ਪੇ ਜਾਂ ਹੀਰੋਜ਼ ਫੰਡ ਦੇ ਨਾਂ ਦੇ ਉੱਤੇ ਕਿੰਨੀ ਚਰਚਾ ਚੱਲੀ ਵੀ ਜਿਹੜੇ ਕੋਵਿਡ ਦੇ ਦੌਰਾਨ ਕੰਮ ਕਰ ਰਹੇ ਆ ਵੀ ਭਾਈ ਇਹਨਾਂ ਨੂੰ ਵੀ ਥੋੜ੍ਹੀ ਸ਼ਾਬਾਸ਼ੀ ਜਿਹੜੀ ਹੈ ਇਸ ਹਿਸਾਬ ਦੇ ਨਾਲ ਦੇਣੀ ਜਿਹੜੀ ਚਾਹੀਦੀ ਆ। ਪਰ ਇਵੈਂਚੁਅਲੀ ਉਸ ਦੇ ਉੱਤੇ ਕੋਈ ਵੀ ਕੰਮ ਜਿਹੜਾ ਉਹ ਨਹੀਂ ਹੋਇਆ। ਪਰ ਸਾਰੇ ਜਿਹੜੇ ਐਲੀਜੀਬਲ ਬਣੇ ਟੈਕਸ ਦੇ ਅਧੀਨ ਜਾਂ ਜਿਨ੍ਹਾਂ ਨੇ ਟੈਕਸ ਨਹੀਂ ਭਰਿਆ ਜਾਂ ਜਿਹੜੇ ਵੀ ਉਸ ਕ੍ਰਾਈਟੀਰੀਆ IRS ਦੇ ਅੰਡਰ ਆਏ ਉਹਨਾਂ ਨੂੰ ਚੈੱਕ ਜਿਹੜੇ ਉਹ 3 ਵਾਰੀ ਜਿਹੜੇ ਉਹ ਜ਼ਰੂਰ ਮਿਲੇ ਹੈਗੇ ਆ। ਸੋ ਹੁਣ ਕਹਿੰਦੇ ਵੀ ਜਨਤਕ ਤੌਰ ਦੇ ਉੱਤੇ ਇਹਨਾਂ ਦਾ ਕਾਫੀ ਜਿਹੜਾ ਆ ਕ੍ਰਿਟਿਸਿਜ਼ਮ ਜਿਹੜਾ ਉਹ ਹੋ ਰਿਹਾ ਹੈਗਾ ਆ ਵੀ ਜਿਹੜੇ ਇਹਨਾਂ ਨੇ $65,000 ਜਿਹੜੇ ਲੋਕਾਂ ਦੀ ਮਦਦ ਵਾਸਤੇ ਸੀ ਉਹ ਖੁਦ ਦੇ ਉੱਤੇ ਬੋਨਸਿਸ ਦੇ ਵਿੱਚ ਵਰਤ ਲਏ। ਜੀ, ਈਵਨ ਦੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ US ਤੇ ਚਾਈਨਾ ਰਿਲੇਸ਼ਨਸ਼ਿਪ ਦੀ ਜਿਹੜੀ ਗੱਲਬਾਤ ਆ ਉਹ ਸਿਰੇ ਨਹੀਂ ਚੜੀ, ਪਰ ਸਟਾਕ ਮਾਰਕੀਟ ਹਜੇ ਵੀ ਉੱਪਰ ਜਾ ਰਿਹਾ ਹੈ। ਬਿਲਕੁਲ ਜੀ ਹਰਜੋਤ ਸਿੰਘ ਜੀ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਕੋਵਿਡ ਦੇ ਦੌਰਾਨ ਬਹੁਤ ਸਾਰੇ ਲੋਕ ਇਹ ਕਿਆਸ ਰਾਈਆਂ ਲਾ ਰਹੇ ਸੀਗੇ ਵੀ ਸਟਾਕ ਮਾਰਕੀਟ ਵੀ ਡਿੱਗਣੀ ਆ ਅਤੇ ਹਾਊਸਿੰਗ ਵੀ ਜਿਹੜੀ ਉਹ ਡਿੱਗਣੀ ਆ, ਪਰ ਲੋਕਾਂ ਦੇ ਕੋਲ ਜਿੰਨਾ ਵੀ ਵਾਧੂ ਪੈਸਾ ਸੀ ਡਾਲਰ ਸੀਗੇ ਉਹਨਾਂ ਨੇ ਇੱਧਰ ਸਟਾਕ ਜਾਂ ਹਾਊਸਿੰਗ ਦੇ ਵਿੱਚ ਜਿਹੜੇ ਉਹ ਲਾਏ ਆ, ਜਿਸ ਕਰਕੇ ਦੋਨੋਂ ਹੀ ਮਾਰਕੀਟਸ ਆ ਉਹ ਬਹੁਤ ਜ਼ਿਆਦੀਆਂ ਸਟਰੋਂਗ ਰਹੀਆਂ ਆ। ਸੋ ਜੇ ਇਸੇ ਦੇ ਬਾਰੇ ਆਪਾਂ ਗੱਲ ਕਰਦੇ ਜਾਈਏ ਤਾਂ ਅੱਜ ਡਾਓ ਜੋਨਸ 83 ਪੁਆਇੰਟ ਵੱਧ ਕੇ 35,144 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ ਜਿਹੜੇ ਆ 4 ਪੁਆਇੰਟਾਂ ਦਾ ਵਾਧਾ ਹੋਇਆ, 14,841 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 11 ਪੁਆਇੰਟ ਵਧੇ, 4422 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.28%। ਸੋਨੇ ਦਾ ਭਾਅ $1,797 ਪ੍ਰਤੀ ਆਊਂਸ ਅਤੇ ਜਿਹੜੇ ਜੀ ਬਿਟਕੋਇਨ ਦੀ ਕੀਮਤ ਜਿਹੜੀ ਇੱਕ ਟਾਈਮ ਦੇ ਉੱਤੇ 39,000 ਤੋਂ ਉੱਤੇ ਟੱਪੀ ਸੀ, ਇਸ ਮੌਕੇ ਆਪਾਂ ਗੱਲ ਕਰ ਰਹੇ ਹਾਂ ਤਾਂ 37,500 ਦੇ ਉੱਤੇ ਰਹੀ। $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 31 ਪੈਸੇ ਦੇ ਬਰਾਬਰ ਰਹੀ ਆ। ਜੀ, ਅਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ
ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂ ਯੂ ਐਸ ਏ।